ਉਹਨੂੰ ਦੂਰੋਂ ਕੰਧ ਦਿਸਣ ਲੱਗ ਪਈ। ਉਹ ਕੰਧ ਜਿਹਨੂੰ ਟੱਪ ਕੇ ਉਹ ਕਦੀ ਕਦਾਰ ਸਕੂਲੋਂ ਨੱਸ ਜਾਂਦਾ ਸੀ ਅਤੇ ਆਪਣੇ ਹਾਣ ਦੇ ਬੇਲੀਆਂ ਸੰਗੀਆਂ ਨਾਲ ਸ਼ਰੀਕਾਂ ਦੀਆਂ ਪੈਲੀਆਂ ਵਿੱਚੋਂ ਕਦੀ ਖੱਖੜੀਆਂ ਅਤੇ ਕਦੀ ਗੰਨੇ ਚੋਰੀ ਕਰਨ ਟੁਰ ਪੈਂਦਾ ਸੀ। ਉਹਦੇ ਘਰ ਕੋਈ ਥੋੜ੍ਹ ਤਾਂ ਨਹੀਂ ਸੀ, ਪਰ ਚੋਰੀ ਦੀਆਂ ਖੱਖੜੀਆਂ, ਮੂਲੀਆਂ ਅਤੇ ਗੋਂਗਲੂ ਖਾਣ ਦਾ ਸਵਾਦ ਹੀ ਕੁਝ ਹੋਰ ਹੁੰਦਾ ਹੈ। ਉਂਝ ਵੀ ਜੱਟ ਨਿੱਕੀ ਮੋਟੀ ਚੋਰੀ ਨੂੰ ਕੋਈ ਐਬ ਨਹੀਂ ਸਨ ਜਾਣਦੇ। ਉਹ ਕੰਧ ਸੀ। ਹਾਲੀ ਵੀ ਉਹ ਪਿੰਡ ਦੇ ਅਖੀਰ ਵਿੱਚ ਇੱਕ ਪਹਿਰੇਦਾਰ ਹਾਰ ਖਲੋਤੀ ਹੋਈ ਸੀ, ਅਤੇ ਖੌਰੇ ਕਿਵੇਂ ਉਸ ਕੰਧ ਤੋਂ ਅੱਗੇ ਕਿਸੇ ਨੇ ਨਾ ਕੋਠੇ ਛੱਤੇ ਸਨ ਅਤੇ ਨਾ ਦਰਬਾਰ ਸਰਕਾਰ ਦੀ ਕੋਈ ਇਮਾਰਤ ਤਮੀਰ ਹੋਈ ਸੀ। ਉਹਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ। ਇਹ ਰਾਹਾਂ ਉਹਦੀਆਂ ਵੇਖੀਆਂ ਝਾਕੀਆਂ ਸਨ। ਕਈ ਵਾਰ ਉਹ ਇਹਨਾਂ ਰਾਹਾਂ 'ਤੇ ਪੈ ਕੇ ਆਪਣੇ ਪਿਓ ਲਈ ਚਾਹ ਵੇਲੇ ਦਾ ਰੋਟੀ ਟੁੱਕੜ ਅਤੇ ਲੱਸੀ ਦਾ ਡੋਲ ਲੈ ਕੇ ਆਪਣੀਆਂ ਪੈਲੀਆਂ ਵੱਲ ਗਿਆ ਸੀ। ਉਹ ਸਕੂਲ ਦੀ ਕੰਧ ਦੇ ਨੇੜੇ ਅੱਪੜਿਆ ਅਤੇ ਉੱਥੇ ਇੱਕ ਹਰਿਆਣੀ ਉਹਦੀ ਉਡੀਕ ਵਿੱਚ ਸੀ। ਜੇ ਉਸ ਆਪਣੇ ਸਕੂਲ ਨੂੰ ਨਹੀਂ ਸੀ ਭੁੱਲਿਆ ਅਤੇ ਸਕੂਲ ਨੇ ਵੀ ਉਹਨੂੰ ਹੁਣ ਤੀਕਰ ਯਾਦ ਰੱਖਿਆ ਸੀ। ਸਰਦਾਰ ਭਗਤ ਸਿੰਘ स्कूल, गवर्नमेंट हाई स्कूल 105 गाँव सिंह, जड़ांवाला फैसलाबाद की इमारत 1905 में तमीर हुई। इस स्कूल में सरदार भगत सिंह तहरीक आज़ादी हिंद के इनकलाबी हीरो ने अपनी इब्तदाई तालीम हासिल की। इस स्कूल की छत में इस्तेमाल होने वाले गार्डर अंग्रेज़ बरतानिया से लेकर आए थे। आज भी इन गार्डर्स पर मेड इन इंग्लैंड लिखा देखा जा सकता है। इस स्कूल का रकबा 13 कनाल 12 मरले है। 1987 में इस स्कूल को हाई स्कूल का दर्जा दिया गया। भगत सिंह एक गवाचे हुए बाल वांग ਮੂੰਹ ਚੱਕ ਕੇ ਉਸ ਬੋਰਡ ਨੂੰ ਬਿਟ ਵੇਖਦਾ ਰਿਹਾ। ਇਹਨਾਂ ਲੋਕਾਂ ਵੱਖਰੇ ਧਰਮ ਹੋਣ ਦੇ ਬਾਵਜੂਦ 100 ਵਰ੍ਹੇ ਬਾਅਦ ਵੀ ਮੇਰੀ ਯਾਦਾਂ ਨੂੰ ਕਿੰਜ ਸਾਂਭ ਰੱਖਿਆ। ਸਕੂਲ ਨੂੰ ਮੇਰੇ ਨਾਂ ਕਰ ਦਿੱਤਾ ਹੈ। ਉਹਨਾਂ ਜ਼ਮਾਨਿਆਂ ਵਿੱਚ ਨਿਰੀ ਅੰਗਰੇਜ਼ ਸਰਕਾਰ ਨਹੀਂ, ਕੁੱਲ ਖੁਦਾਈ ਜਾਣਦੀ ਸੀ ਪਈ। ਭਗਤ ਸਿੰਘ ਨੇ ਭਾਵੇਂ ਕਿੰਨੀਆਂ ਡਾਢੀਆਂ ਔਕੜਾਂ ਉਹਦੀ ਰਾਹ ਡੱਕਣ, ਉਹਨੇ ਕਦੀ ਹਿੰਮਤ ਨਹੀਂ ਸੀ ਹਾਰੀ। ਉਹਦੀਆਂ ਅੱਖੀਆਂ ਹਮੇਸ਼ਾ ਸੁੱਕ ਗਏ ਦਰਿਆਵਾਂ ਹਾਰ ਖੁਸ਼ਕ ਰਹਿੰਦੀਆਂ ਸਨ, ਪਰ ਅੱਜ ਉਹਨਾਂ ਅੱਖੀਆਂ ਵਿੱਚ ਹੰਝੂਆਂ ਦੇ ਹੜ ਠਿਲਦੇ ਆਉਂਦੇ ਸਨ। ਉਸ ਬੋਰਡ ਨੂੰ ਦੇਖ ਕੇ ਆਪਣਾ ਨਾਂ ਪੜ੍ਹਦਿਆਂ ਹੋਇਆਂ ਇੱਕ ਵਾਰੀ ਫਿਰ ਉਹਦੇ ਗਲੇਡੂ ਬਾਹਰ ਆਏ ਅਤੇ ਉਹਨੇ ਮਫਰਲ ਨਾਲ ਉਹਨਾਂ ਨੂੰ ਛੇਤੀ ਨਾਲ ਪੂੰਝ ਦਿੱਤਾ। ਇਹ ਬੋਰਡ ਕਿਸੇ ਲੈਲਪੁਰ ਹੈਰੀਟੇਜ ਵੱਲੋਂ ਸਕੂਲ ਦੇ ਬਾਹਰ ਯਾਦਗਾਰੀ ਦੇ ਤੌਰ 'ਤੇ ਲਾਇਆ ਗਿਆ ਸੀ। ਬੋਰਡ ਦੀ ਲਿਖਤ ਦੇ ਵਿਚਕਾਰ ਉਹਦੀਆਂ 3 ਰੰਗਲੀਆਂ ਮੂਰਤਾਂ ਵੀ ਉਲੀਕੀਆਂ ਹੋਈਆਂ ਸਨ। ਇੱਕ ਮੂਰਤ ਵਿੱਚ ਉਹਨੇ ਹੱਥ ਵਿੱਚ ਪਿਸਤੌਲ ਫੜਿਆ ਹੋਇਆ ਹੈ, ਦੂਜੀ ਵਿੱਚ ਉਹਨੇ ਇੱਕ ਬਸੰਤੀ ਪੱਗ ਬੰਨ੍ਹੀ ਹੋਈ ਹੈ, ਜਦ ਕਿ ਉਹਨੇ ਕਦੀ ਵੀ ਬਸੰਤੀ ਪੱਗ ਸਿਰ 'ਤੇ ਨਹੀਂ ਸੀ ਵਲੇਟੀ, ਹਮੇਸ਼ਾ ਚਿੱਟੀ ਪੱਗ ਬੰਨ੍ਹਦਾ ਸੀ। ਤੀਜੀ ਮੂਰਤ ਵਿੱਚ ਉਹਨੇ ਸਿਰ ਨੂੰ ਗੋਰਖਾ ਹੈਟ ਨਾਲ ਗੱਜਿਆ ਹੋਇਆ ਸੀ। ਉਹਨੇ ਆਲ ਦੁਆਲੇ ਸੂਹ ਲੈਣ ਲਈ ਇੱਕ ਨਿਗਾਹ ਮਾਰੀ ਕਿ ਕੋਈ ਉਹਨੂੰ ਵੇਖਦਾ ਤਾਂ ਨਹੀਂ ਪਿਆ। ਕੋਈ ਨਹੀਂ ਸੀ। ਰਾਹਾਂ ਸੁੰਨੀਆਂ ਪਈਆਂ ਸਨ। ਜੇ ਕੋਈ ਉਹਨੂੰ ਵੇਖ ਲੈਂਦਾ ਅਤੇ ਬੋਰਡ 'ਤੇ ਬਣਾਈਆਂ ਹੋਈਆਂ ਉਹਦੀਆਂ ਮੂਰਤਾਂ ਵੱਲ ਨਜ਼ਰ ਪਾਉਂਦਾ ਅਤੇ ਉਹਨੇ ਪਛਾਣ ਲੈਣਾ ਸੀ, ਇਹ ਤਾਂ ਉਹੀ ਜਾਪਦਾ ਹੈ। ਫਿਰ ਉਹ ਕੀ ਕਰਦਾ? ਆਖਦਾ ਕਿ ਮੈਨੂੰ ਤਾਂ ਮੋਇਆ ਹੋਇਆਂ 100 ਵਰ੍ਹੇ ਹੋ ਗਏ ਨੇ, ਇੱਥੇ ਮੈਂ ਨਹੀਂ, ਮੇਰਾ ਝਾਕਾ ਦਿਸਦਾ ਹੈ ਪਿਆ। ਬੋਰਡ ਦੀ ਵੱਖੀ ਵਿੱਚ ਸਕੂਲ ਦਾ ਸਲਾਖਾਂ ਵਾਲਾ ਫਾਟਕ ਬੰਦ ਪਿਆ ਸੀ। ਇੱਕ ਜ਼ੰਗਾਰਿਆ ਹੋਇਆ ਜੰਦਰਾ ਉਹਦੇ ਕੁੰਡੇ 'ਤੇ ਲੱਗਾ ਹੋਇਆ ਸੀ। ਸਕੂਲ ਬੰਦ ਸੀ। ਉਹਨੇ ਫਾਟਕ ਦੀਆਂ ਕੰਧਲੀਆਂ ਵਿੱਚੋਂ ਝਾਤੀ ਮਾਰ ਕੇ ਅੰਦਰ ਵੇਖਣ ਦਾ ਚਾਰਾ ਕੀਤਾ। ਸਕੂਲ ਉਂਝ ਦਾ ਉਂਝ ਹੀ ਸੀ 100 ਵਰ੍ਹੇ ਬਾਅਦ ਵੀ। ਉਹ ਧੂੜਾਂ ਭਰੀ ਗਰਾਊਂਡ ਜਿਹਦੇ ਵਿੱਚ ਉਹ ਸਾਰਿਆਂ ਮੁੰਡਿਆਂ ਨਾਲ ਰਲ ਕੇ ਪੀਟੀ ਕਰਦਾ ਹੁੰਦਾ ਸੀ ਅਤੇ ਮੱਘਰ ਪੋਹ ਦੀਆਂ ਧੁੱਪਾਂ ਵਿੱਚ ਪੜ੍ਹਦਾ ਹੁੰਦਾ ਸੀ, ਅਤੇ ਉਦੋਂ ਪਰਾਂ ਜਿਵੇਂ ਅੰਗਰੇਜ਼ ਸਰਕਾਰ ਦੇ ਡਾਕ ਬੰਗਲੇ ਹੁੰਦੇ ਨੇ, ਉਹਨਾਂ ਦੇ ਨਕਸ਼ੇ ਵਾਂਗ ਖੁੱਲ੍ਹੇ ਬਰਾਮਦਿਆਂ, ਮੋਟੇ ਚਕੋਰ ਥੰਮਾਂ ਅਤੇ ਰੋਸ਼ਨਦਾਨਾਂ ਵਾਲੀ ਉਹ ਇਮਾਰਤ ਉਹਨੂੰ ਆਪਣੇ ਬਾਲਪਨੇ ਦੇ ਦਿਹਾੜੇ ਯਾਦ ਆਉਣ ਲੱਗ ਪਏ ਅਤੇ ਉਹਦੇ ਜੁੱਸੇ ਅੰਦਰ ਬੀਤੇ ਹੋਏ ਸਮਿਆਂ ਦੀ ਇੱਕ ਲਹਿਰ ਠਾਠਾਂ ਮਾਰਨ ਲੱਗ ਪਈ। ਜੁੱਸੇ ਦੇ ਹਰ ਲੂੰ ਅੰਦਰ ਯਾਦਾਂ ਦੇ ਪਰਛਾਵੇਂ ਉਗੜਨ ਲੱਗ ਪਏ। ਇੱਕ ਲੂੰ ਵਿੱਚੋਂ ਸਕੂਲ ਜਾਂਦਿਆਂ ਹੋਇਆਂ ਸ਼ਟਾਲੇ ਦੇ ਤਰੇਲ ਨਾਲ ਨੁਚੜਦੇ ਬੂਟਿਆਂ ਉੱਤੇ ਆਪਣੀ ਤਖਤੀ ਮਾਰਦਾ ਸਕੂਲ ਵੱਲ ਟੁਰਿਆ ਜਾਂਦਾ। ਉਸ ਤਖਤੀ ਉੱਤੇ ਮਾਸਟਰ ਮੁਹੰਮਦ ਹੁਸੈਨ ਦੇ ਉਲੀਕੇ ਹੋਏ ਪੂਰਨੇ ਤਰੇਲ ਵਿੱਚ ਭਿੱਜ ਕੇ ਜਿਵੇਂ ਹੰਝੂਆਂ ਭਰੀਆਂ ਅੱਖੀਆਂ ਵਿੱਚੋਂ ਸੁਰਮਾ ਸਿਮਦਾ ਏ, ਉਂਝ ਉਹ ਪੂਰਨੇ ਤਖਤੀ ਦੀ ਗਾਚਣੀ ਉੱਤੇ ਡੁੱਲਦੇ ਜਾਂਦੇ ਸਨ। ਇਸ ਲਈ ਜਿਹੜੀ ਆਉਣ ਵਾਲੀ ਹਯਾਤੀ ਸੀ, ਉਹਦੇ ਵਿੱਚ ਲੋਕ ਉਹਦੀ ਖੁਸ਼ਖਤੀ ਵੇਖ ਕੇ ਹੈਰਾਨ ਹੁੰਦੇ ਸਨ। ਖ਼ਾਸ ਤੌਰ 'ਤੇ ਜਦੋਂ ਉਰਦੂ ਵਿੱਚ ਸ਼ੇਅਰ ਲਿਖਦਾ ਸੀ ਅਤੇ ਲੋਕ ਉਹਦੀ ਲਿਖਾਈ ਦੇਖ ਕੇ ਆਖਦੇ ਸਨ, ਇਹ ਤਾਂ ਕਿਸੇ ਕਾਤਬ ਦੇ ਹੱਥਾਂ ਦਾ ਕਮਾਲ ਏ। ਫਿਰ ਇੱਕ
ਲੂਹ ਵਿੱਚ ਉਹ ਮਾਸਟਰ ਦੀਨ ਦਿਆਲ ਦੇ ਸਾਹਮਣੇ ਸਿਰ ਨੀਵਾਂ ਕਰਕੇ ਖਲੋਤਾ ਹੈ। ਮਾਸਟਰ ਜੀ, ਮੈਂ ਅਰਜ਼ੀ ਨਹੀਂ ਸਾਂ ਪਾ ਸਕਿਆ। ਚਾਚਾ ਅਜੀਤ ਮੈਨੂੰ ਅਚਨਚੇਤ ਜਲਿਆਂਵਾਲਾ ਬਾਗ ਲੈ ਗਿਆ ਸੀ। ਹਰ ਲੂਹ ਵਿੱਚ ਵੱਖੋ ਵੱਖ ਯਾਦਾਂ ਦੇ ਪਰਛਾਵੇਂ ਮੋਇਆ ਹੋਇਆਂ ਤਿੱਤਰੀਆਂ ਹਾਰ ਹੋਏ ਸਨ। ਕਿਹਨੂੰ ਕੱਜਾਂ ਤੇ ਕਿਹਨੂੰ ਖੋਲ੍ਹਾਂ। ਲੂਹ ਨੂੰ ਬੀਤੇ ਹੋਏ ਜ਼ਮਾਨਿਆਂ ਦੀਆਂ ਰੀਤਾਂ ਵਿੱਚ ਲੂਝਦਾ ਸੀ ਪਿਆ। ਉਹ ਯਾਦਾਂ ਦੀਆਂ ਇਹਨਾਂ ਮੋਇਆ ਪਿਆਂ ਤਿੱਤਰੀਆਂ ਨੂੰ ਹੋਕਿਆਂ ਦੀ ਹਵਾੜ ਦੇ ਕੇ ਫਿਰ ਤੋਂ ਇੰਝ ਜ਼ਿੰਦਾ ਕਰਨਾ ਚਾਹੁੰਦਾ ਸੀ ਪਈ ਉਹ ਤਿੱਤਰੀਆਂ ਉਹਦੇ ਆਲ ਦੁਆਲੇ ਫਿਰ ਫੜ ਕਰਦੀਆਂ ਆਪਣੇ ਰੰਗ ਹਵਾਵਾਂ ਵਿੱਚ ਵੰਡਦੀਆਂ ਉੱਡਣ ਲੱਗ ਪੈਣ। ਸਕੂਲ ਦਾ ਫਾਟਕ ਬੰਦ ਸੀ ਤੇ ਉਹਦੇ ਕੁੰਡੇ ਨਾਲ ਜੁੜਿਆ ਹੋਇਆ ਜੰਦਰਾ ਖੋਲ੍ਹਣ ਦੀ ਕੋਈ ਤਦਬੀਰ ਨਹੀਂ ਸੀ। ਉਹ ਵਲਗਣ ਦੇ ਨਾਲ ਟੁਰਿਆ। ਆਸੇ ਪਾਸੇ ਦੇਖ ਕੇ ਤਸੱਲਾ ਕੀਤੀ ਕਿ ਕੋਈ ਉਹਨੂੰ ਦੇਖ ਤੇ ਨਹੀਂ ਰਿਹਾ ਤੇ ਖੈਰ ਇੱਕ ਹੁੰਬਲੀ ਮਾਰ ਕੇ ਕੰਧ ਟੱਪ ਕੇ ਸਕੂਲ ਦੇ ਅੰਦਰ ਚਲਾ ਗਿਆ। ਕੰਧਾਂ ਟੱਪਣ ਦੀ, ਭੇਸ ਵਟਾਉਣ ਦੀ, ਦੂਜਿਆਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਦੀ ਉਹਨੂੰ ਉਂਝ ਵੀ ਬੜੀ ਪ੍ਰੈਕਟਿਸ ਸੀ। ਸਕੂਲ ਦੀ ਕਦੀਮੀ ਇਮਾਰਤ ਜਿਵੇਂ ਸਾਹ ਲੈਣ ਲੱਗ ਪਈ। ਉਹਨੂੰ ਜੀ ਆਇਆਂ ਨੂੰ ਆਖਦੀ ਉਹਦੇ 'ਤੇ ਸਦਕੇ ਵਾਰੀਆਂ ਹੋਣ ਲੱਗ ਪਈ। ਕਿੱਥੇ ਰਿਹਾ ਏ ਇੰਨੇ ਵਰ੍ਹੇ ਚੰਨਾ, ਤੂੰ ਕਿੱਥਾਂ ਗੁਜ਼ਾਰੀਆਂ ਇਹ 100 ਵਰ੍ਹਿਆਂ ਦੀਆਂ ਰਾਤਾਂ। ਤੂੰ ਤੇ ਅੱਜ ਵੀ ਉਂਝ ਹੀ ਸਰੂ ਦੇ ਬੂਟੇ ਹਾਰ ਉੱਚਾ ਲੰਮਾ ਤੇ ਸੋਹਣਾ ਛੈਲ ਛਬੀਲਾ ਗੱਭਰੂ ਏ ਤੇ ਮੈਂ ਬੁੱਢੜਾ ਹੋ ਗਿਆ। ਮੇਰੀਆਂ ਛੱਤਾਂ ਦੇ ਸ਼ਤੀਰ ਕੜਕਣ ਲੱਗ ਪਏ ਨੇ ਤੇ ਰੋਸ਼ਨਦਾਨਾਂ ਵਿੱਚ ਕਬੂਤਰਾਂ ਆਲ੍ਹਣੇ ਪਾ ਲਏ ਨੇ। ਮੇਰੇ ਥੰਮ ਕੰਬਣ ਲੱਗ ਪਏ ਨੇ। ਡਿੱਗੇ ਕਿ ਡਿੱਗੇ। ਮੇਰੀਆਂ ਇੱਟਾਂ ਵਿੱਚੋਂ ਕੇਰੀ ਕਿਰਨ ਲੱਗ ਪਈ ਏ। ਚੰਗਾ ਕੀਤਾ ਏ ਮਿਲਣ ਆ ਗਿਆ ਏ। ਇਹ ਵਿਛੋੜਾ ਮੁੱਕਿਆ ਤੇ ਹੁਣ ਮੈਂ ਮਰ ਮੁੱਕ ਜਾਵਾਂ ਤੇ ਤਾਂ ਵੀ ਮੈਨੂੰ ਕੋਈ ਦਿਲਗੀਰੀ ਨਹੀਂ। ਤੈਨੂੰ ਵੇਖ ਲਿਆ ਤੇ ਜੱਗ ਵੇਖ ਲਿਆ। ਚੰਗਾ ਕੀਤਾ ਏ। ਸਕੂਲ ਉਹਦੇ ਨਾਲ ਵਿਛੋੜਿਆਂ ਦੀਆਂ ਗੱਲਾਂ ਕਰਦਾ ਰਿਹਾ। ਵੇਖ ਤੇ ਸਹੀ, ਮੈਂ ਕਿੰਜ ਤੈਨੂੰ ਹੁਣ ਤੀਕਰ ਆਪਣੇ ਹਿੱਕ ਨਾਲ ਲਾਇਆ ਹੋਇਆ ਏ। ਵੇਖ ਤੇ ਸਹੀ, ਤੂੰ ਉਸੇ ਕਮਰੇ ਦੇ ਸਾਹਵੇਂ ਖਲੋਤਾ ਹੋਇਆ ਏ ਜਿਹਦੇ ਵਿੱਚ ਤੇਰੇ ਅੰਦਰ ਖੋਜ ਦਾ ਉਹ ਬੂਟਾ ਲੱਗਿਆ, ਜਿਹੜਾ ਖੈਰ ਇੱਕ ਇਹ ਜਿਹਾ ਛਤਨਾਰ ਛਾਵਾਂ ਠੰਡੀਆਂ ਵਾਲਾ ਰੁੱਖ ਬਣ ਗਿਆ, ਜਿਹਦੀ ਛਤਰ ਛਾਵੇਂ ਹੇਠ ਬਹਿ ਕੇ ਤੂੰ ਕੁੱਲ ਜਹਾਨ ਦੀਆਂ ਲਿਖਤਾਂ ਘੋਲ ਕੇ ਪੀ ਛੜੀਆਂ। ਤੂੰ 5 ਜਮਾਤਾਂ ਪਾਸ ਕਰਕੇ ਲਾਹੌਰ ਵੱਲ ਮੁੱਖ ਚਾ ਕੀਤਾ ਤੇ ਖੈਰ ਕਦੀ ਨਾ ਮੇਰੇ ਵੱਲ ਮੁੱਖ ਮੋੜਿਆ। ਉਸ ਕਮਰੇ ਦੇ ਬਾਹਰ ਇੱਕ ਤਖਤੀ ਯਾਦਗਾਰੀ ਲੱਗੀ ਹੋਈ ਸੀ, ਜਿਹਦੀ ਇੱਕ ਨੁੱਕਰ ਉਹਦੀ ਤਸਵੀਰ ਤੇ ਉਹਦੇ ਨਾਂ ਕਿਸੇ ਕਵੀ ਦੇ ਉਹਦੇ ਬਾਰੇ ਇੱਕ ਕਵਿਤਾ ਗੌਰਮੁਖੀ ਦੇ ਅੱਖਰਾਂ ਵਿੱਚ ਲਿਖੀ ਹੋਈ ਸੀ। ਸੁਬਹ ਆਜ਼ਾਦੀ ਕਾ ਨਈ ਅਰਥ ਵਕਤ। ਕਵੀ ਸ਼ਾਇਰ ਨਸੀਰ ਅਹਿਮਦ ਅਖਤਰ, सरकारी गवर्नमेंट हाई स्कूल 105 GB फैसलाबाद पाकिस्तान। सुबह आज़ादी का नया था भगत, हर काश रोशनी का एक खुला दर था भगत। फिर सवा नितरता आज़ादी वो रहता बेकरार। मर्द हुसैन मर्द दिलावर था भगत, दुश्मनों ने अगयार पर बर के तपा। जो हुआ शामिल घर घर था भगत, देश पर कुर्बान कर दिया जीवन। हिम्मत हौसला का पैकर था भगत, कौम मिलत का पतवार था भगत। मर्द ऐसा नसीर अख्तर कहाँ, कौम और धरती की ख्वाहिश था भगत। अनवाक हेड मास्टर हफीज़ुल्लाह हफीज़।